अस्सलाम वालेकुम सत श्री अकाल जी। उम्मीद करना कि सारे ठीक हो। अच्छा जी, इसके दा दूसरा पार्ट और फिर वही गल्लां रिपीट करां दा कि ਜਿਹੜੇ स्टूडेंट ने थ्योरी पास कर ਲਈਏ मेरे WhatsApp नंबर ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਜਿਹੜਾ ਐਕਸਪੀਰੀਅੰਸ ਸ਼ੇਅਰ ਹੋ ਜਾਵੇ। ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ ਜਿਹੜਾ ਇਸ ਚੈਨਲ ਦੇ ਉੱਤੇ ਅਪਲੋਡ ਹੈ। ਬੇਸ਼ੱਕ ਕੋਰਸ ਪੁਰਾਣਾ ਹੈ ਲੇਕਿਨ ਕੋਰਸ ਜਿਹੜਾ ਇਹ ਵੇ ਇਹਦੇ ਵਿੱਚ ਚੇਂਜਿੰਗ ਕੋਈ ਨਹੀਂ। ਠੀਕ ਹੈ, ਸਿਰਫ ਚੇਂਜਿੰਗ ਇਤਨੀ ਹੈ ਜਿਹੜੇ ਪਹਿਲਾਂ ਵੀਡੀਓਜ਼ ਅਪਲੋਡ ਕੀਤੀਆਂ ਨੇ ਉਹਦੇ ਵਿੱਚ ਉਸ ਟਾਈਮ 40 ਦਮਾਂਦੇ ਦਾ ਇਜ਼ਾਮੇ ਹੁੰਦਾ ਸੀ ਤੇ ਹੁਣ 30 ਦਾ ਹੁੰਦਾ ਹੈ। ਲੇਕਿਨ ਕੋਰਸ ਹੈ ਇਹ ਸਿਰਫ ਉਹ ਇਜ਼ਾਮੇ ਜੇ ਮਤਲਬ ਜਿਹੜਾ ਸਕੇਰਾ ਤੁਸੀਂ ਕਰਨਾ ਨੇ ਉਹਦੇ ਵਿੱਚ ਫਰਕ ਆਇਆ ਹੈ। ਬਾਕੀ ਜਿਹੜਾ ਕੋਰਸ ਹੈ ਉਹ ਇਹੀ ਹੈ। ਠੀਕ ਹੈ, ਤੇ ਜਿੰਨੇ ਵੀ ਮਾਸ਼ਾਅੱਲਾ ਸਟੂਡੈਂਟ ਪਾਸ ਪੇ ਹੁੰਦੇ ਨੇ ਇੱਥੋਂ ਪੜ੍ਹ ਕੇ ਪਾਸ ਪੇ ਹੁੰਦੇ ਨੇ। ਨਾ ਕਿਸੇ ਕੋਲ ਆਨਲਾਈਨ ਪੜ੍ਹਨੇ ਦੀ ਜ਼ਰੂਰਤ ਹੈ ਔਰ ਨਾ ਕਿਸੇ ਨੂੰ ਕੋਈ ਫੀਸ ਦੇਣੇ ਦੀ ਔਰ ਨਾ ਹੀ ਕੋਈ ਬੁੱਕ ਲੈਣੇ ਦੀ ਜ਼ਰੂਰਤ ਹੈ। ਠੀਕ ਹੈ, ਸਿਰਫ ਤੁਸੀਂ ਐਪਲੀਕੇਸ਼ਨ ਵੈਬ 'ਤੇ ਕਰਨੀ ਹੈ, ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਤੇ ਸਟਾਰਟਿੰਗ ਵਿੱਚ 2-4 ਦਿਨ ਹਫਤਾ ਸਮਝ ਨਹੀਂ ਆਉਂਦੀ, ਉਸ ਤੋਂ ਬਾਅਦ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਇਸ ਚੀਜ਼ ਤੇ ਪਰੇਸ਼ਾਨ ਨਹੀਂ ਹੋਣਾ ਵੀ ਮੈਨੂੰ ਇੱਥੋਂ ਸਮਝ ਨਹੀਂ ਆ ਰਹੀ ਜਾਂ ਮੈਂ ਕਰ ਨਹੀਂ ਸਕਦਾ, ਇਹ ਚੀਜ਼ ਸਾਰਿਆਂ ਨਾਲ ਹੁੰਦੀ ਹੈ। ਠੀਕ ਹੈ, ਤੇ ਬਾਕੀ ਜਿਹੜੇ ਸਟੂਡੈਂਟ ਅੱਗੇ ਪੜ੍ਹ ਰਹੇ ਹੋ ਤਿਆਰੀ ਕਰ ਰਹੇ ਹੋ ਉਹਨਾਂ ਵਾਸਤੇ ਕਿ ਤਿਆਰੀ ਕਰਦੇ ਰਹੋ, ਆਪਣਾ ਜਿतना टाइम दे सकते हो देवो। आर्गूमेंट करिया करो और उसके दे उतने चैप्टर दे करिया करो जितने तुसा चैप्टर पढ़े हैं। ठीक है, चलो जी बाकी सवाल वेख लेने आ कि ये penalmente e civilmente कहना जी दे penale भी लगी है और civile भी लगी है। Responsabile di un sinistro stradale o road accident ਦਾ ਜ਼ਿੰਮੇਦਾਰ ਹੈ e in ogni caso ਕਹਿੰਦਾ ਉਹਨੂੰ ਹਰ ਹਾਲਤ ਦੇ ਵਿੱਚ ਸੋਜੈਟੋ alla revoca della patente ਕਹਿੰਦਾ ਉਹਦਾ ਹਰ ਹਾਲਤ ਦੇ ਵਿੱਚ ਲਾਇਸੈਂਸ ਜਿਹੜਾ ਰਿਵੋਕਾ ਹੋਵੇ ਦਾ ਮਤਲਬ ਕੈਂਸਲ ਹੋਵੇ ਦਾ ਫਾਲਸੋ। 17 ਨੰਬਰ ਜੀ ਅੱਗੇ ਆ ਵੀ ਪਨੇਲੋ ਬੜੀ ਵਾਰੀ ਐਗਜ਼ਾਮ ਚ ਆਉਂਦੀ ਰਹੀ ਹੈ, ਤਕਰੀਬਨ ਹਰ ਦੂਸਰੇ ਤੀਸਰੇ ਜਿਹੜਾ ਐਗਜ਼ਾਮ ਦੇ ਵਿੱਚ ਇਹ ਪਨੇਲੋ ਆ ਜਾਂਦੀ ਸੀ। ਠੀਕ ਹੈ, ਹੁਣ ਥੋੜੀ ਘੱਟ ਹੁੰਦੀ ਲੇਕਿਨ ਪਨੇਲੋ ਇੰਪੋਰਟੈਂਟ ਹੈ ਆਪਣੇ ਇਹਦੇ ਪੇਜ ਕਲੀਅਰ ਕਰਨੇ ਨੇ। ਇਨ ਪ੍ਰੈਜ਼ੈਂਸ ਦਾ segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ del semaforo a tre luci ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ dobbiamo dare la precedenza ਕਹਿੰਦਾ ਅਸਾਂ ਹੱਕ ਦੇਣਾ ਹੈ। se il semaforo a luce lampeggiante gialla ਅਗਰ ਕਹਿੰਦਾ ਇਸ਼ਾਰੇ ਦੀ ਜਾਲੋ ਲਾਈਟ lampeggiante ਵਿੱਚ ਫਿਰ ਕਹਿੰਦਾ ਅਸਾਂ ਹੱਕ ਦੇਣਾ ਹੈ। ਫਾਲਤੂ ਜੀ ਅਗਰ ਇਹ ਪਨੇਲੋ ਲੱਗੀ ਹੋਵੇ ਔਰ ਇਹਦੇ ਉੱਤੇ ਜਾਲੋ ਲਾਈਟ ਲੱਗੀ ਹੋ ਜਿਹੜੀ ਬਲਦੀ ਬੁਈ ਦੀ ਫਿਰ ਇਹ ਨਿਸ਼ਾਨ ਵੈਲਿਡ ਹੋਵੇਗਾ ਤੇ ਨਿਸ਼ਾਨ ਦੇ ਨਾਲ ਹਿਸਾਬ ਦੇ ਨਾਲ ਸਾਡੀ ਪਹਿਲ ਬਣਦੀ ਹੈ। ਠੀਕ ਹੈ, 18 ਨੰਬਰ ਦੀ ਦਲੀਆਂ ਤੋਰੀ ਆ ਗਈਆਂ ਨੇ। I delineatori raffigurati e delineatori ਦਿਖਾਈਆਂ ਗਈਆਂ ਨੇ sono dei segnali complementari ਕਹਿੰਦਾ ਇਹ ਨਿਸ਼ਾਨ ਨੇ ਕੰਪਲੀਮੈਂਟਰੀ ਦੇ। ਵੇਰੋ ਜੀ ਇਹ ਜਿਹੜੇ ਨਿਸ਼ਾਨ ਹੁੰਦੇ ਨੇ ਇਹਨਾਂ ਨੂੰ delineatori ਵੀ ਆਖਦੇ ਨੇ ਔਰ segnali complementari ਵੀ ਆਖਦੇ ਨੇ। 19 ਨੰਬਰ sulla distanza di sicurezza ਕਹਿੰਦਾ ਹਿਫਾਜ਼ਤੀ ਫਾਸਲੇ ਦੇ ਉੱਤੇ influisce ਅਸਰ ਪਵੇਦਾ ਫਰਕ ਪਵੇਦਾ il numero di ruote del veicolo ਗੱਡੀ ਦੇ ਟਾਇਰਾਂ ਦੇ ਨੰਬਰ ਦਾ ਕਹਿੰਦਾ ਫਰਕ ਪਵੇਦਾ ਫਾਲਸੋ। 20 ਨੰਬਰ il conducente che intende sorpassare ਕਹਿੰਦਾ ਜਿਹੜਾ ਡਰਾਈਵਰ ਓਵਰਟੇਕ ਕਰਨਾ ਚਾਹੁੰਦਾ ਹੈ deve tener conto ਕਹਿੰਦਾ ਉਹ ਆਪਣੇ ਮਾਈਂਡ 'ਚ ਰੱਖੇ di eventuali veicoli ਜਿਹੜੀਆਂ ਵੀ ਕੋਈ ਗੱਡੀਆਂ che provengono ਆਉਂਦੀਆਂ ਨੇ ਪਈਆਂ della direzione opposta ਆਪੋਜ਼ਿਟ ਡਾਇਰੈਕਸ਼ਨ ਦੀ ਤਰਫੋਂ। ਵੇਰੋ ਜੀ ਜਦੋਂ ਡਰਾਈਵਰ ਓਵਰਟੇਕ ਕਰਦਾ ਹੈ ਤੇ ਜਿਹੜੀਆਂ ਸਾਹਮਣੇ ਤੋਂ ਗੱਡੀਆਂ ਆ ਰਹੀਆਂ ਹੁੰਦੀਆਂ ਨੇ ਆਪੋਜ਼ਿਟ ਡਾਇਰੈਕਸ਼ਨ ਤੋਂ ਉਹਨਾਂ ਦਾ ਖਿਆਲ ਕਰਨਾ ਹੈ, ਉਹਨਾਂ ਦਾ ਧਿਆਨ ਕਰ ਲੈਣਾ। ਠੀਕ ਹੈ ਜੀ, ਕੋਂਤੋ ਆਇਆ ਜੀ ਸੈਂਪਰੇ ਵੇਰੋ ਤੇ ਸ਼ਾਇਦ 3 ਜਾਂ 4 ਫਾਲਸੋ ਨੇ। ਠੀਕ ਹੈ, ਵੀ ਪੁੱਛ ਲੈਣਾ। ਇਵੈਂਟੁਅਲੀ ਆ ਗਿਆ ਸੈਂਪਰੇ ਵੇਰੋ ਤੇ 5 ਫਾਲਸੋ ਨੇ। togliere scendere dovuti pagare regolato ਨਾ। 21 ਨੰਬਰ si devono usare gli indicatori di direzione ਕਹਿੰਦੇ ਲਾਜ਼ਮੀ ਡਾਇਰੈਕਸ਼ਨ ਵਾਲੇ ਇਸ਼ਾਰੇ ਇਸਤੇਮਾਲ ਕਰਨੇ ਨੇ ogni volta ਹਰ ਦਫਾ ਕਿ si deve effettuare una manovra di svolta ਜਦੋਂ ਤੁਸੀਂ ਮੁੜਦੇ ਹੋ। ਫਿਰ ਜਦੋਂ ਮੁੜਨਾ ਇਸ਼ਾਰੇ ਇਸਤੇਮਾਲ ਕਰਨੇ ਨੇ। 22 ਨੰਬਰ se un infortunato della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha una ferita sanguinante ਔਰ ਉਹਨੂੰ ਜ਼ਖਮ ਹੈ sanguinante ਖੂਨ ਨਿਕਲ ਰਿਹਾ ਹੈ bisogna tamponarla ਕਹਿੰਦਾ ਪੱਟੀ ਕਰੋ con garze sterile ਉਹ ਪਾਣੀ ਪੁਲੀਤ ਕਿਸੇ ਸਾਫ਼ ਕੱਪੜੇ ਦੇ ਨਾਲ ਕਿਸੇ ਸਾਫ਼ ਪੱਟੀ ਦੇ ਨਾਲ ਜਿਹੜੀ ਜਰਾਸੀਮ ਤੋਂ ਪਾਕ ਹੋਵੇ। ਵੇਰੋ ਜੀ ਅੱਛਾ ਜੀ ਸਟੇਰੀਲੇ ਕੁਛ ਹੈ ਵੇ ਪੁੱਛ ਲਵੇ ਜੇ ਹੁਣ ਮੈਨੂੰ ਨਹੀਂ ਸਹੀ ਤਰ੍ਹਾਂ ਯਾਦ। 23 ਨੰਬਰ lo spessore minimo del battistrada degli pneumatici di un autoveicolo ਕਹਿੰਦਾ ਜਿਹੜੇ ਗੱਡੀ ਦੇ ਟਾਇਰਾਂ ਦੀ ਗੁੱਡੀ ਦੀ
spessore मोटाई है मिनिमम ਜਿਹੜੀ ਹੈ deve essere di 1,6 ਮਿਲੀਮੀਟਰ ਘੱਟੋ ਘੱਟ ਕਹਿੰਦਾ 1,6 ਮਿਲੀਮੀਟਰ ਹੋਣੀ ਚਾਹੀਦੀ ਹੈ ਵੀਰੋ ਜੀ ਅਗਰ ਇਸ ਤੋਂ ਘੱਟ ਹੈ ਗੁੱਡੀ ਦੀ ਮੋਟਾਈ ਤੇ ਫਿਰ ਟਾਇਰ ਚੇਂਜ ਕਰੋ ਕਿਉਂਕਿ ਅਗਰ ਚੈੱਕ ਹੋ ਜਾਓ ਜੁਰਮਾਨਾ ਹੋਵੇਗਾ 24 ਨੰਬਰ ਜੀ ਦ੍ਰਿਤੋ ਦੀ ਪ੍ਰੈਸੀਡੈਂਸ ਆ ਗਿਆ Il segnale raffigurato indica ਦਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ che si ha la precedenza ਵੀ ਤੁਹਾਡੀ ਪਹਿਲ ਹੈ fino all'uscita del centro abitato ਦੇ ਨਿਕਲਣੇ ਤੱਕ ਫਾਲਸੋ ਜੀ ਮਤਲਬ ਇਹਦੇ ਵਿੱਚੋਂ ਨਿਕਲਣੇ ਤੱਕ ਫਾਲਸੋ 5 ਨੰਬਰ ਜੀ Il segnale raffigurato indica ਦਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ per raggiungere Napoli ਪਹੁੰਚਣੇ ਦੇ ਲਈ bisogna percorrere la strada statale numero 190 ਕਹਿੰਦਾ ਨਾਪੋਲੀ ਪਹੁੰਚਣੇ ਵਾਸਤੇ ਤੁਸੀਂ ਸੜਕ ਜਿਹੜੀ ਹੈ ਨਾ 190 ਉਹਦੇ ਉੱਤੇ ਚੱਲੋ ਫਾਲਸੋ ਜੀ ਇਹ ਜਿਹੜੇ ਅੱਗੇ ਲਿਖੇ ਨਾ ਇਹ ਨਾਪੋਲੀ ਦੇ ਅੱਗੇ 190 ਕਿਲੋਮੀਟਰ ਲਿਖਿਆ ਜਾਂ ਉਤਲੀਆਂ ਸ਼ਹਿਰਾਂ ਤੇ ਅੱਗੇ ਫਰੋਜ਼ੀਨੋਨੇ ਦੇ ਅੱਗੇ 63 ਲਿਖਿਆ ਜਾਂ ਉੱਤੇ 7 ਲਿਖਿਆ 1 ਕਿਲੋਮੀਟਰ ਨੇ ਠੀਕ ਹੈ ਇਹ ਕੋਈ ਸੜਕ ਦੇ ਨੰਬਰ ਨਹੀਂ 26 ਨੰਬਰ lo spazio di frenatura ਕਹਿੰਦਾ ਜਿਹੜੀ spazio di frenatura ਵੇ diminuisce ਘਟ ਜਾਏਗੀ sul tratto in discesa di un 200 ਦੀ ਢਲਾਣ ਦੇ ਉੱਤੇ ਫਾਲਸੋ ਦੀ discesa ਤੇ ਵਧੇ ਦੀ ਘਟਣ ਨਹੀਂ ਲੱਗੀ 27 ਨੰਬਰ ਤਸਵੀਰ ਵੇਖ ਲਓ ਕਿਹੜੀ ਗੱਡੀ ਪਹਿਲਾਂ ਜਾਏਗੀ ਔਰ ਕਿਹੜੀ ਬਾਅਦ ਵਿੱਚ ਠੀਕ ਹੈ ਜੀ A E ਤੇ B ਇਹ ਹਿਸਾਬ ਨਾਲ ਜਾਂਦੀਆਂ nell'incrocio rappresentato in figura ਕਹਿੰਦਾ ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ il veicolo E ਜਿਹੜੀ E ਗੱਡੀ ਹੈ passa prima di quello B ਕਹਿੰਦਾ B ਨਾਲੋਂ ਪਹਿਲਾਂ ਗੁਜ਼ਰੇ ਦੀ ma dopo il veicolo A ਲੇਕਿਨ ਇਹ ਤੋਂ ਬਾਅਦ ਵੇਰੋ ਜੀ 28 ਨੰਬਰ durante la marcia ਕਹਿੰਦਾ ਚਲਦਿਆਂ ਹੋਇਆਂ il rimorchio deve avere il rotino pioventante di manovra abbassato ਕਹਿੰਦਾ ਜਿਹੜਾ ਰਿਮੋਰਕਿਓ ਦਾ ਛੋਟਾ ਟਾਇਰ ਹੁੰਦਾ ਹੈ ਰੋਟੀਨੋ ਹੁੰਦੀ ਹੈ ਉਹ ਚਲਦਿਆਂ ਹੋਇਆਂ ਥੱਲੇ ਲੱਗਿਆ ਹੋਣਾ ਚਾਹੀਦਾ ਫਾਲਤੂ ਜੀ ਉਹ ਜਿਹੜਾ ਛੋਟਾ ਰਿਮੋਰਕਿਓ ਦਾ ਛੋਟਾ ਟਾਇਰ ਹੁੰਦਾ ਹੈ ਉਹਦਾ ਕੰਮ ਸਿਰਫ ਇੰਨਾ ਹੀ ਹੁੰਦਾ ਹੈ ਜਦੋਂ ਤੁਸੀਂ ਮੁਤਰੀਚੇ ਨਾਲ ਰਿਮੋਰਕਿਓ ਲਾਇਆ ਉਹ ਛੋਟਾ ਟਾਇਰ ਜਿਹੜਾ ਉਹਨੂੰ ਤੁਸੀਂ ਥੱਲੇ ਕਰ ਦਿੱਤਾ ਹੈ ਤਾਂ ਕਿ ਰਿਮੋਰਕਿਓ ਅਗਲੀ ਸਾਈਡ ਤੋਂ ਥੱਲੇ ਨਾ ਡਿੱਗ ਪਵੇ ਉਹਦਾ ਬਸ ਇੰਨਾ ਕੰਮ ਹੁੰਦਾ ਹੈ ਠੀਕ ਹੈ ਜੀ ਤੇ ਚਲਦੀ ਹੋਈ ਗੱਡੀ ਦਾ ਜਦੋਂ ਤੁਸੀਂ ਰਿਮੋਰਕਿਓ ਟੋਚ ਐਨ ਕੀਤੇ ਉਹ ਤਾਂ ਕਰ ਦੇਵੀਦਾ ਥੱਲੇ ਨਹੀਂ ਲੱਗਦਾ 29 ਨੰਬਰ I tamponamenti stradali avvengono maggiormente ਕਹਿੰਦਾ ਸੜਕ ਤੇ ਜਿਹੜੀ ਜ਼ਿਆਦਾਤਰ ਟੱਕਰਾਂ ਹੁੰਦੀਆਂ ਨੇ ਐਕਸੀਡੈਂਟ ਹੁੰਦੇ ਨੇ se non si rispetta ਅਗਰ ਤੁਸੀਂ ਰਿਸਪੈਕਟ ਨਹੀਂ ਕਰਦੇ la distanza di sicurezza ਫਾਸਲੇ ਦੀ ਫਿਰ ਕਹਿੰਦਾ ਇਸ ਵਜ੍ਹਾ ਤੋਂ ਹੁੰਦੀਆਂ ਨੇ ਵੇਰੋ ਇੱਕ ਮੇਨ ਵਜ੍ਹਾ ਵੇ 3 ਨੰਬਰ diminuendo opportunamente la velocità ਕਹਿੰਦਾ ਸਹੀ ਤਰੀਕੇ ਨਾਲ ਸਪੀਡ ਘਟਾਉਂਦੇ ਹੋ diminuisce il consumo di carburante ਤੇ ਫਿਰ ਕਹਿੰਦਾ ਤੇਲ ਦਾ ਖਰਚ ਵੀ ਘਟੇਦਾ ਵੇਰੋ ਜੀ ਅਗਰ ਤੁਸੀਂ ਸਹੀ ਤਰੀਕੇ ਨਾਲ ਰੇਸ ਦਿੰਦੇ ਹੋ ਰੇਸ ਘਟਾਉਂਦੇ ਹੋ ਸਪੀਡ ਦਿੰਦੇ ਹੋ ਸਪੀਡ ਘਟਾਉਂਦੇ ਹੋ ਤੇ ਇਹਦੇ ਨਾਲ ਤੇਲ ਵੀ ਘੱਟ ਖਰਚ ਹੁੰਦਾ ਜੇ ਤੁਸੀਂ ਇੱਕੋ ਦਮ ਸਪੀਡ ਵਧਾ ਦਿੰਦੇ ਹੋ ਇੱਕੋ ਦਮ ਬ੍ਰੇਕ ਲਾ ਕੇ ਸਪੀਡ ਘਟਾਉਂਦੇ ਹੋ ਗੇਅਰ ਛੋਟਾ ਕਰਦੇ ਹੋ ਇੱਕੋ ਦਮ ਤੇ ਇਹਦੇ ਨਾਲ ਵੀ ਗੱਡੀ ਤੇਲ ਜ਼ਿਆਦਾ ਖਾਂਦੀ ਹੈ ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ